ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਦਸੰਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਆਮੂਸ। ਕਿਉਂ ਜੇ ਵੇਖ ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਰ ਕਰਦਾ ਏ ਤੇ ਸੁਬਾਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਫਵਾਜ਼ ਏ। ਜਵਾਬੀ ਪੜ੍ਹਾਈ। ਜ਼ਬੂਰ। ਹੈ ਖੁਦਾਵੰਦ, ਅਸਮਾਨ ਤੇਰੇ ਅਜੀਬ ਕੰਮਾਂ ਦੀ ਤਾਰੀਫ ਕਰੇਗਾ। ਮੁਕੱਦਸਾਂ ਦੇ ਮਜਮੇ ਵਿੱਚ ਤੇਰੀ ਵਫਾਦਾਰੀ ਦੀ ਤਾਰੀਫ ਹੋਵੇਗੀ। ਕਿਉਂ ਜੇ ਫਲਕ ਉੱਤੇ ਖੁਦਾਵੰਦ ਦੀ ਮਿਸਾਲ ਕੌਣ ਹੈ? ਹੈ ਖੁਦਾਵੰਦ, ਲਸ਼ਕਰਾਂ ਦੇ ਰੱਬ, ਤੇਰੇ ਵਰਗਾ ਜ਼ਬਰਦਸਤ ਕੌਣ ਹੈ? ਤੇਰੀ ਵਫਾਦਾਰੀ ਤੇਰੇ ਆਲੇ ਦੁਆਲੇ ਹੈ। ਸਮੁੰਦਰ ਦੇ ਜੋਸ਼ ਤੇ ਖਰੋਸ਼ ਉੱਤੇ ਤੂੰ ਹੁਕਮਰਾਨੀ ਕਰਦਾ ਹੈ। ਤੂੰ ਉਹਦੀਆਂ ਉੱਠਣ ਵਾਲੀਆਂ ਛੱਲਾਂ ਨੂੰ ਬੰਨ੍ਹ ਦੇਣਾ ਹੈ। ਅਸਮਾਨ ਤੇਰਾ ਹੈ, ਧਰਤੀ ਵੀ ਤੇਰੀ ਏ। ਜਹਾਨ ਤੇ ਉਹਦੀ ਸਾਰੀ ਮਾਮੂਰੀ ਨੂੰ ਤੂੰ ਹੀ ਕਾਇਮ ਕੀਤਾ ਹੈ। ਸ਼ਮਾਲ ਤੇ ਜਨੂਬ ਨੂੰ ਪੈਦਾ ਕਰਨ ਵਾਲਾ ਤੂੰ ਹੀ ਹੈ। ਧੰਨ ਏ ਉਹ ਕੌਮ ਜਿਹੜੀ ਖੁਸ਼ੀ ਦੀ ਪੁਕਾਰ ਨੂੰ ਪਛਾਣਦੀ ਏ। ਉਹ ਐ ਖੁਦਾਵੰਦ ਜਿਹੜੇ ਤੇਰੇ ਮੁਖੜੇ ਦੀ ਲੋਅ ਵਿੱਚ ਟੁਰਦੇ ਨੇ। ਉਹ ਸਾਰਾ ਦਿਨ ਤੇਰੇ ਨਾਂ ਤੋਂ ਖੁਸ਼ੀ ਮਨਾਉਂਦੇ ਨੇ ਤੇ ਤੇਰੀ ਸੱਚਾਈ ਨਾਲ ਸਰਫਰਾਜ਼ ਹੁੰਦੇ ਨੇ। ਕਿਉਂ ਜੇ ਉਹਨਾਂ ਦੀ ਤਾਕਤ ਦੀ ਸ਼ਾਨ ਤੂੰ ਹੀ ਏ ਤੇ ਤੇਰੇ ਕਰਮ ਨਾਲ ਸਾਡਾ ਸਿੰਘ ਉੱਚਾ ਹੋਏਗਾ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਅਸਮਾਨ ਰੱਬ ਦਾ ਜਲਾਲ ਜ਼ਾਹਰ ਕਰਦਾ ਏ ਤੇ ਫਜ਼ਾ ਉਹਦੀ ਦਸਤਕਾਰੀ ਵਿਖਾਉਂਦੀ ਏ। ਦਿਨ ਨਾਲ ਦਿਨ ਗੱਲਾਂ ਕਰਦਾ ਏ ਤੇ ਰਾਤ ਨੂੰ ਰਾਤ ਹਿਕਮਤ ਸਿਖਾਉਂਦੀ ਏ। ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਫਿਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਅਯੂਬ। ਜਾਨਵਰਾਂ ਤੋਂ ਪੁੱਛ, ਉਹ ਤੈਨੂੰ ਸਿਖਾਉਣਗੇ ਤੇ ਹਵਾ ਦੇ ਪਰਿੰਦਿਆਂ ਤੋਂ ਪਤਾ ਕਰਾ ਤੇ ਉਹ ਤੈਨੂੰ ਦੱਸਣਗੇ। ਜਾਂ ਜ਼ਮੀਨ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ ਤੇ ਸਮੁੰਦਰ ਦੀਆਂ ਮੱਛੀਆਂ ਤੈਨੂੰ ਦੱਸਣਗੀਆਂ। ਕੌਣ ਨਹੀਂ ਜਾਣਦਾ ਭਈ ਇਹਨਾਂ ਸਾਰੀਆਂ ਗੱਲਾਂ ਵਿੱਚ ਖੁਦਾਵੰਦ ਦਾ ਹੀ ਹੱਥ ਏ ਜਿਨੇ ਇਹ ਸਭ ਕੁਝ ਬਣਾਇਆ। ਉਹਦੇ ਹੱਥ ਵਿੱਚ ਹੀ ਹਰ ਜਾਨਦਾਰ ਦੀ ਜਾਨ ਏ ਤੇ ਸਾਰੇ ਬਨੀ ਆਦਮ ਦਾ ਦਮ ਏ। ਯਸ਼ਵਾ। ਤੇ ਖੁਦਾਵੰਦ ਦੇ ਬੰਦੇ ਮੂਸਾ ਦੇ ਮਰਨ ਤੋਂ ਬਾਅਦ ਇੰਜ ਹੋਇਆ ਭਈ ਖੁਦਾਵੰਦ ਨੇ ਉਹਦੇ ਖਾਦਮ ਨੂਨ ਦੇ ਪੁੱਤਰ ਯਸ਼ਵਾ ਨੂੰ ਆਖਿਆ ਮੇਰਾ ਬੰਦਾ ਮੂਸਾ ਮਰ ਗਿਆ ਏ, ਇਸ ਲਈ ਹੁਣ ਤੂੰ ਉੱਠ ਤੇ ਇਹਨਾਂ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਯਰਦਨ ਦੇ ਪਾਰ ਉਸ ਮੁਲਕ ਵਿੱਚ ਜਾ ਜਿਹੜਾ ਮੈਂ ਉਹਨਾਂ ਨੂੰ ਯਾਨੀ ਬਨੀ ਇਸਰਾਈਲ ਨੂੰ ਦੇਣਾ ਵਾਂ। ਜਿਹੜੀ ਥਾਂ ਤੁਹਾਡੇ ਪੈਰ ਦੀ ਤਲੀ ਹੇਠਾਂ ਆਵੇ ਉਹਨੂੰ ਜਿਵੇਂ ਮੈਂ ਮੂਸਾ ਨੂੰ ਆਖਿਆ ਏ ਮੈਂ ਤੁਹਾਨੂੰ ਦਿੱਤਾ। ਤੇਰੀ ਸਾਰੀ ਉਮਰ ਕੋਈ ਬੰਦਾ ਤੇਰੇ ਸਾਹਮਣੇ ਖੜਾ ਨਾ ਰਹਿ ਸਕੇਗਾ। ਜਿਵੇਂ ਮੈਂ ਮੂਸਾ ਦੇ ਨਾਲ ਸੀ ਉਂਝ ਹੀ ਤੇਰੇ ਨਾਲ ਰਵਾਂਗਾ। ਮੈਂ ਨਾ ਤੇਥੋਂ ਦਸਤਬਰਦਾਰ ਹੋਵਾਂਗਾ ਨਾ ਤੈਨੂੰ ਛੱਡਾਂਗਾ। ਤਦ ਯਸ਼ਵਾ ਨੇ ਲੋਕਾਂ ਦੇ ਮਨਸਬਦਾਰਾਂ ਨੂੰ ਹੁਕਮ ਦਿੱਤਾ। ਯਸ਼ਵਾ। ਆਪਣੇ ਆਪ ਨੂੰ ਪਾਕ ਕਰੋ ਕਿਉਂ ਜੇ ਕੱਲ੍ਹ ਦੇ ਦਿਨ ਖੁਦਾਵੰਦ ਤੁਹਾਡੇ ਵਿਚਕਾਰ ਅਜੀਬ ਕੰਮ ਕਰੇਗਾ। ਫਿਰ ਯਸ਼ਵਾ ਨੇ ਕਾਹਨਾਂ ਨੂੰ ਆਖਿਆ ਤੁਸੀਂ ਅਹਿਦ ਦੇ ਸੰਦੂਕ ਨੂੰ ਲੈ ਕੇ ਲੋਕਾਂ ਦੇ ਅੱਗੇ ਅੱਗੇ ਪਾਰ ਉਤਰੋ।
ਇਸ ਲਈ ਉਹ ਅਹਿਦ ਦੇ ਸੰਦੂਕ ਨੂੰ ਲੈ ਕੇ ਲੋਕਾਂ ਦੇ ਅੱਗੇ ਅੱਗੇ ਟੁਰੇ ਤੇ ਖੁਦਾ ਨੇ ਯਸ਼ੂਆ ਨੂੰ ਆਖਿਆ, ਅੱਜ ਦੇ ਦਿਨ ਤੋਂ ਮੈਂ ਤੈਨੂੰ ਸਾਰੇ ਇਸਰਾਏਲੀਆਂ ਦੇ ਸਾਹਮਣੇ ਸਰਫਰਾਜ਼ ਕਰਨਾ ਸ਼ੁਰੂ ਕਰਾਂਗਾ, ਤਾਂ ਜੋ ਉਹ ਜਾਣ ਲੈਣ ਭਈ ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਂਝ ਹੀ ਤੇਰੇ ਨਾਲ ਰਵਾਂਗਾ। ਤੇ ਜਦ ਅਹਿਦ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਉੱਤੇ ਅਪੜੇ ਤੇ ਇਹਨਾਂ ਕਾਹਿਨਾਂ ਦੇ ਪੰਜੇ ਸੰਦੂਕ ਨੂੰ ਚੁੱਕੇ ਹੋਏ ਸੀ ਕੰਢੇ ਦੇ ਪਾਣੀ ਵਿੱਚ ਡੁੱਬ ਗਏ, ਕਿਉਂ ਜੇ ਫਸਲ ਦੇ ਸਾਰੇ ਦਿਨਾਂ ਵਿੱਚ ਯਰਦਨ ਦਾ ਪਾਣੀ ਚਾਰਾਂ ਪਾਸੇ ਆਪਣੇ ਕੰਢਿਆਂ ਤੋਂ ਉੱਤੇ ਚੜ੍ਹ ਕੇ ਵਗਦਾ ਹੁੰਦਾ ਸੀ। ਜਿਹੜਾ ਪਾਣੀ ਉੱਤੋਂ ਆਉਂਦਾ ਸੀ ਉਹ ਵਾਹਵਾ ਦੂਰ ਆਦਮ ਦੇ ਕੋਲ ਜ਼ਰਤਾਨ ਦੇ ਬਰਾਬਰ ਇੱਕ ਸ਼ਹਿਰ ਰੁਕ ਕੇ ਇੱਕ ਢੇਰ ਹੋ ਗਿਆ। ਤੇ ਉਹ ਕਾਹਨ ਜਿਹੜੇ ਅਹਿਦ ਦੇ ਸੰਦੂਕ ਨੂੰ ਚੁੱਕੇ ਹੋਏ ਸੀ ਯਰਦਨ ਦੇ ਵਿਚਕਾਰ ਸੁੱਕੀ ਥਾਂ ਉੱਤੇ ਖਲੋਤੇ ਰਹੇ ਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਉੱਤੋਂ ਹੋ ਕੇ ਲੱਗੇ ਜਦ ਤਿੱਕਰ ਪਈ ਸਾਰੀ ਕੌਮ ਸਾਫ਼ ਯਰਦਨ ਤੇ ਪਾਰ ਟੁਰ ਗਈ। ਜ਼ਬੂਰ। ਜਦ ਇਸਰਾਈਲ ਮਿਸਰ ਵਿੱਚੋਂ ਨਿਕਲ ਆਇਆ, ਯਾਨੀ ਯਾਕੂਬ ਦਾ ਖਾਨਵਾਦਾ ਅਜਨਬੀ ਜ਼ੁਬਾਨ ਕੌਮ ਵਿੱਚੋਂ, ਤੇ ਯਹੂਦਾ ਉਹਦਾ ਮਕਦਸ ਤੇ ਇਸਰਾਈਲ ਉਹਦੀ ਮੁਮਲਕਤ ਠਹਿਰਿਆ। ਇਹ ਵੇਖਦਿਆਂ ਹੀ ਸਮੁੰਦਰ ਨਸਿਆ, ਯਰਦਨ ਪਿਛਾਂ ਹਟ ਗਿਆ, ਪਹਾੜ ਮੈਂਡਿਆਂ ਵਾਂਗਰ ਉਛਲੇ ਤੇ ਪਹਾੜੀਆਂ ਭੇਡਾਂ ਦੇ ਬਾਲਾਂ ਵਾਂਗਰ ਪੁੜਕੀਆਂ। ਐ ਸਮੁੰਦਰ ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏਂ? ਐ ਯਰਦਨ ਤੈਨੂੰ ਕੀ ਹੋਇਆ ਭਈ ਤੂੰ ਪਿਛਾਂ ਹਟਦਾ ਏਂ? ਐ ਪਹਾੜੋ ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਉਛਲਦੇ ਹੋ? ਐ ਪਹਾੜੀਓ ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬਾਲਾਂ ਵਾਂਗਰ ਪੁੜਕਦੀਆਂ ਹੋ? ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ, ਜਿਹੜਾ ਚੱਟਾਨ ਨੂੰ ਝੀਲ ਦੇ ਚਕਮਾਕ ਨੂੰ ਪਾਣੀ ਦਾ ਚਸ਼ਮਾ ਬਣਾ ਦਿੰਦਾ ਏ। ਮਰਕਸ। ਯਸੂ ਆਪਣੇ ਚੇਲਿਆਂ ਦੇ ਨਾਲ ਝੀਲ ਵੱਲ ਟੁਰ ਗਿਆ ਤੇ ਗਲੀਲ ਤੋਂ ਇੱਕ ਵੱਡਾ ਜੱਥਾ ਉਹਦੇ ਮਗਰ ਆ ਗਿਆ ਤੇ ਯਹੂਦੀਆ ਤੇ ਯਰੂਸ਼ਲਮ ਤੇ ਦੋਮੀਆ ਤੇ ਯਰਦਨ ਦੇ ਪਾਰ ਸੌਰ ਤੇ ਸੈਦਾ ਦੇ ਆਲਿਓਂ ਦੁਆਲਿਓਂ ਇੱਕ ਵੱਡਾ ਜੱਥਾ ਇਹ ਸੁਣ ਕੇ ਭਈ ਉਹ ਕੈਸੇ ਵੱਡੇ ਕੰਮ ਕਰਦਾ ਏ ਉਹਦੇ ਕੋਲ ਆਇਆ। ਇਸ ਲਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਜੱਥੇ ਦੇ ਪਾਰੋਂ ਇੱਕ ਨਿੱਕੀ ਕਸ਼ਤੀ ਮੇਰੇ ਲਈ ਤਿਆਰ ਰਵੇ ਤਾਂ ਜੋ ਉਹ ਮੈਨੂੰ ਦਬਾ ਨਾ ਲੈਣ, ਕਿਉਂ ਜੇ ਉਹਨੇ ਬਹੁਤ ਲੋਕਾਂ ਨੂੰ ਚੰਗਾ ਕੀਤਾ। ਮਰਕਸ। ਉਸੇ ਦਿਨ ਜਦੋਂ ਸ਼ਾਮ ਹੋਈ ਤੇ ਉਹਨੇ ਉਹਨਾਂ ਨੂੰ ਆਖਿਆ, ਆਓ ਪਾਰ ਚਲੀਏ, ਤੇ ਉਹ ਜੱਥੇ ਨੂੰ ਛੱਡ ਕੇ ਉਹਨੂੰ ਜਿਸ ਹਾਲਤ ਵਿੱਚ ਉਹ ਹੈ ਸੀ ਇੰਝ ਹੀ ਕਸ਼ਤੀ ਉੱਤੇ ਨਾਲ ਲੈ ਗਏ ਤੇ ਉਹਦੇ ਨਾਲ ਹੋਰ ਕਸ਼ਤੀਆਂ ਵੀ ਸੀ। ਤਦ ਬੜੀ ਹਨੇਰੀ ਚੱਲੀ ਤੇ ਛੱਲਾਂ ਕਸ਼ਤੀ ਵਿੱਚ ਇੱਥੇ ਤੀਕਰ ਆ ਗਈਆਂ ਵੀ ਕਸ਼ਤੀ ਪਾਣੀ ਨਾਲ ਭਰਦੀ ਜਾਂਦੀ ਸੀ ਤੇ ਉਹ ਆਪ ਪਿੱਛੇ ਗੱਦੀ ਉੱਤੇ ਸੋ ਰਿਹਾ ਸੀ। ਤੇ ਉਹਨਾਂ ਨੇ ਉਹਨੂੰ ਜਗਾ ਕੇ ਆਖਿਆ, ਭਈ ਐ ਉਸਤਾਦ, ਤੈਨੂੰ ਕੋਈ ਫਿਕਰ ਨਹੀਂ ਵੀ ਅਸੀਂ ਮਰਨ ਡਏ ਆ? ਤੇ ਉਹਨੇ ਉੱਠ ਕੇ ਹਵਾ ਨੂੰ ਝਿੜਕਿਆ ਤੇ ਪਾਣੀ ਨੂੰ ਆਖਿਆ, ਰੁਕ ਜਾ, ਠਹਿਰ ਜਾ, ਤੇ ਹਵਾ ਬੰਦ ਹੋ ਗਈ ਤੇ ਬੜਾ ਸਕੂਨ ਹੋ ਗਿਆ। ਫਿਰ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਡਰਦੇ ਹੋ? ਹਲੇ ਤੀਕਰ ਈਮਾਨ ਨਹੀਂ ਰੱਖਦੇ? ਤੇ ਉਹ ਬਹੁਤ ਡਰ ਗਏ ਤੇ ਆਪਸ ਵਿੱਚ ਆਖਣ ਲੱਗੇ, ਇਹ ਕੌਣ ਹੈ ਭਈ ਹਵਾ ਤੇ ਪਾਣੀ ਵੀ ਇਹਦਾ ਹੁਕਮ ਮੰਨਦੇ ਨੇ? ਜ਼ਬੂਰ। ਧਰਤੀ ਤੇ ਉਹਦੀ ਮਾਮੂਰੀ ਰੱਬ ਦੀ ਹੀ ਏ, ਜੱਗ ਤੇ ਉਹਦੇ ਵਸਣ ਵਾਲੇ ਵੀ, ਕਿਉਂ ਜੇ ਉਹਨੇ ਸਮੁੰਦਰਾਂ ਉੱਤੇ ਉਹਦੀ ਨਿਉ ਰੱਖੀ ਤੇ ਸਲਾਬਾਂ ਉੱਤੇ ਉਹਨੂੰ ਕਾਇਮ ਕੀਤਾ। ਇਹ ਜਲਾਲ ਦਾ ਬਾਦਸ਼ਾਹ ਕੌਣ ਏ? ਲਸ਼ਕਰਾਂ ਦਾ ਖੁਦਾਵੰਦ, ਉਹ ਹੀ ਜਲਾਲ ਦਾ ਬਾਦਸ਼ਾਹ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਇਨਸਾਨ ਰੱਬ ਦੀ ਕੁਦਰਤ ਦਾ ਪਰਛਾਵਾਂ ਹੁੰਦਿਆਂ ਹੋਏ ਪੂਰੀ ਧਰਤੀ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਹਾਕਮ ਏ। ਇਹ ਮੰਨਦਿਆਂ ਹੋਏ ਭਈ ਇਨਸਾਨ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ। ਪਹਿਲੇ ਤੋਂ ਤਖਲੀਕਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਪਾਉਂਦੇ ਨੇ ਜਦੋਂ ਇਨਸਾਨ ਹਸਤੀ ਦੀ ਸੱਚਾਈ ਨੂੰ ਪਾ ਲੈਂਦਾ ਏ। ਸੱਚਾਈ ਇਹ ਹੈ ਭਈ ਅਸਲੀ ਮਿਸਾਲੀ ਇਨਸਾਨ ਇਸੇ ਤਰਾਸੂ ਵਿੱਚ ਜ਼ਾਹਿਰ ਹੁੰਦੇ ਨੇ ਜਦ ਝੂਠੇ ਤੇ ਮਾਦੀ ਗਾਇਬ ਹੁੰਦੇ ਨੇ। ਰੂਹਾਨੀ ਤੌਰ ਤੇ ਇਹ ਸਮਝਣਾ ਭਈ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸੀਹਫਿਆਂ ਦੀ ਤਸਦੀਕ ਕਰਦਾ
अलैदगी या पीड़ ते अजली ते कामल ते अबदी इंसानियत दी मिठी यकीन दहानी लिआउंदा है। संसार नूं इंसान वांगर ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਿਹ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਹੈ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉ ਉੱਤੇ ਵਾਜ਼ਿਹ ਕੀਤਾ ਜਾਂਦਾ ਹੈ ਤੇ ਬੜੋਤਰੀ ਬਾਲਗੀ ਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਹੈ ਤੇ ਸੰਸਾਰ ਇਨਸਾਨ ਵਾਂਗਰ ਇੱਕ ਮੌਮਾ ਬਣ ਜਾਂਦਾ ਹੈ ਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਹੈ। ਮਗਰ ਟੁਰਨਾ, ਮਿਲਣਾ ਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਤੇ ਇਹ ਖਿਆਲੀ ਕੂਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ। ਜਿਨ੍ਹੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ, ਇੱਥੇ ਤਿਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ ਤੇ ਲਗਾਤਾਰੀ ਏ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ। ਇਹਨਾਂ ਨੂੰ ਛੱਡ ਦਈਏ ਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਿਹ ਕਰਦੀ ਏ ਭਈ ਉਹ ਪੂਰੇ ਤੌਰ ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਜੱਗ ਸਿਆਣ ਦੇ ਬਗੈਰ ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਨਾ ਤੇ ਫਲਸਫਾ ਤੇ ਨਾ ਹੀ ਤਸ਼ਕੀਕ ਪ੍ਰਸਤੀ ਉਸ ਸਾਇੰਸ ਦੇ ਅੱਗੇ ਵਧਣ ਵਿੱਚ ਰੁਕਾਵਟ ਬਣ ਸਕਦੇ ਨੇ ਜਿਹੜੀ ਸਿਆਣ ਦੀ ਬਾਲਾਦਸਤੀ ਨੂੰ ਜ਼ਾਹਿਰ ਕਰਦੀ ਏ। ਸਿਆਣ ਦੀ ਤਾਕਤ ਦਾ ਤਬਈ ਫਹਿਮ ਸਿਆਣ ਦੇ ਜਲਾਲ ਨੂੰ ਵਧਾਉਂਦਾ ਏ। ਗੁਰਬਤ ਨਾ ਪਈ ਫਾਸਲਾ ਇਸ ਨਜ਼ਰੀਏ ਨੂੰ ਮਸ਼ਹੂਰ ਕਰਦਾ ਏ। ਧਰਤੀ ਨੂੰ ਤਸ਼ਕੀਲ ਦੇਣ ਵਾਲੀ ਆਮਿਖਤਾ ਮਾਦਨੀਆਤ ਜਾਂ ਇਕੱਠਾ ਕੀਤਾ ਹੋਇਆ ਮਵਾਦ, ਮਾਦਿਆਂ ਨੂੰ ਜਾਂ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਣ ਵਾਲੀ ਨਿਸਬਤ, ਤੂਲੋ ਅਰਜ਼, ਫਾਸਲੇ ਤੇ ਫਲਕੀ ਸ਼ੈਵਾਂ ਦੇ ਚੱਕਰ ਫਿਰ ਅਸਲੀ ਅਹਿਮੀਅਤ ਨਹੀਂ ਰੱਖਦੇ ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਇਹਨਾਂ ਸਾਰਿਆਂ ਨੂੰ ਰੂਹ ਵਿੱਚ ਇਨਸਾਨ ਤੇ ਸੰਸਾਰ ਦੀ ਤਰਜਮਾਨੀ ਦੇ ਪਾਰੋਂ ਰੂਹਾਨੀ ਅਸਲੀਅਤ ਨੂੰ ਥਾਂ ਦੇਣੀ ਚਾਹੀਦੀ ਏ। ਜਦੋਂ ਇਹ ਸਭ ਕੁਝ ਕੀਤਾ ਜਾਂਦਾ ਏ ਤੇ ਇਸ ਤਨਾਸਬ ਵਿੱਚ ਇਨਸਾਨ ਤੇ ਸੰਸਾਰ ਨੂੰ ਹਮ-ਆਹੰਗ ਤੇ ਅਬਦੀ ਪਾਇਆ ਜਾਂਦਾ ਏ। ਸਰਗਰਦਾ ਤਾਕਤ ਮਾਦੀ ਯਕੀਨ ਏ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ। ਹਿਕਮਤ ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਏ। ਇਹ ਸਰੇ-ਅਵਲ ਮੋਤੀਆ ਏ, ਸਾੜਨ ਵਾਲੀ ਅੱਗ ਦਾ ਸ਼ੋਲਾ ਏ, ਤੂਫਾਨ ਦਾ ਸਾਹ ਏ। ਇਹ ਗਰਜ ਚਮਕ ਤੇ ਤੂਫਾਨ ਏ। ਇਹ ਉਹ ਸਭ ਕੁਝ ਏ ਜੋ ਖੁਦ ਗਰਜ਼ੀ, ਬਦਕਾਰੀ, ਬੇਈਮਾਨੀ ਤੇ ਨਾਪਾਕੀ ਏ। ਇਖਲਾਕੀ ਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਏ ਤੇ ਇਹ ਤਾਲੀਮ ਸਾਇੰਸ ਤੇ ਹਮਾਹੰਗੀ ਦੇ ਨਾਲ ਇੱਕ ਹੁੰਦੀ ਏ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਏ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਏ। ਬਰਿਆਈ ਕੋਈ ਤਾਕਤ ਨਹੀਂ ਏ, ਇਹ ਤਾਕਤ ਦਾ ਮਜ਼ਾਕ ਏ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਏ ਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਏ। ਯਿਸੂ ਨੇ ਆਖਿਆ, ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਿਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਇੱਕ ਮੁਅਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੁਅਜਜ਼ੇ ਤੋਂ ਬਹੁਤੀ ਪੁਰਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏ। ਐ ਯਰਦਨ ਤੈਨੂੰ ਕੀ ਹੋਇਆ ਭਈ ਤੂੰ ਪਿੱਛਾ ਹਟਦਾ ਏ। ਐ ਪਹਾੜੋ ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ। ਐ ਪਹਾੜੀਓ ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬਾਲਾਂ ਵਾਂਗਰ ਭੁੜਕਦੀਆਂ ਹੋ। ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੁਅਜਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਾਉਂਦਾ ਭਈ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਹ ਕਰਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਏ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕ ਤਾਕਤ ਦਾ ਪਰਛਾਵਾਂ ਬਣਦਾ ਏ ਜਿਹੜੀ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਏ ਤੇ ਇਕੱਠੇ ਖਿਆਲ
यानी इंसान दे इकट्ठ उत्ते हुक्मरानी करदी है। रुख ते बूटी अपने आप दी किसी अफजाइशी ताकत दे पारों फल पैदा नहीं करते, बल्कि उस सियान दे पारों जिहदे विच सब कुछ शामिल हुंदा है। एक मादी जग फानी सियान ते इंसान दे एक खालक दे मानी पेश करदे ने। साइंसी इलाही तखलीक फानी सियान ते कायनात नूं रब दी तखलीक कीती हुई जाहिर करदी है। लामतनाही सियान अबदीयत दे ज़हनी मालिक्यूल वल्लों सारिਆਂ ਨੂੰ खलक करदी ते उन्हां उत्ते हुकूमत करदी है। सारिਆਂ दा ਇਹ इलाही असूल ਉਹਦੀ तखलीक दी पूरी साइंस ते आर्ट ते इंसान ते संसार दी लाफानियत ਨੂੰ ਜ਼ਾहिर करदा है। तखलीक हमेशा तो ਜ਼ਾहिर ਹੁੰਦੀ है ते ਉਹਨੂੰ अपने लाजवाल जरियां दी फितरत दे पारों ਜ਼ਾहिर होना जारी रखना चाहिदा है। इंसानी फहम इस ज़हूर ਨੂੰ उलट कर दिंदा है ते ख्यालां ਨੂੰ मादी आखदा है। इस ਲਈ गलत तशरीह दे नाल इलाही ख्याल इंसानी या मादी अकीदे दे म्यार तिकर डिगदा विखाली दिंदा है, जिन्हों मादी इंसान आख्या जांदा है। पर बीज इहदे अंदर ही है, बस इंज ही जिवें इलाही सियान सब कुछ है ते सब कुछ पैदा करदी है। जिवें सियान कसीर करन वाली है ते सियान दा लामतनाही ख्याल इंसान ते संसार दी पैदावार है। वाहद जहानत या सोच दा मवाद एक बीज या एक फुल रब है, जिहड़ा इहदा खालक है। सियान सारियां दी रूह है। सियान ओ हयाती सच्चाई ते प्यार है जिहड़ी सारियां उत्ते हुकूमत करदी है। फितरत फितरी रूहानी कानून ते इलाही प्यार वर्गी सुनदी है, पर इंसान दा अकीदा फितरत दी गलत तशरीह है। ठंडे इलाके, सूरज वाले गर्म इलाके, उच्चियां पहाड़ियां, उच्चियां हवावां, मजबूत बहाव, हरियां हरियां घाटियां, मौसमी फल, जलाली आसमान सारे सियान वाल इशारा करदे ने, यानी उस रूहानी जहानत वाल जिन्हों वो मनक्स करदे ने। फुलां वर्गे रसूल अलूहीयत दी तस्वीरी लिखाई ने। सूरज ते सियारे वड्डे सबकां दी तालीम देंदे ने। तारे रात नूं बहुत सोहना बनाउंदे ने ते निक्की पत्ती कुदरती तौर ते सूरज दी लोऽ वल नूं मुड़ जांदी है। रब लामहदूद है, इस ਲਈ वो हमेशा मौजूद है ते इहदे अलावा कोई ताकत है ना कोई मौजूदगी है। इस ਲਈ संसार दी रूहानियत ही मखलूक दी कल्ली असलीयत है। हुण मैं मेरी बेकर रेडी वालों चर्च मैनुअल विच दिते हुए रोजाना दे 3 फर्ज पढ़ांगा। रोजाना दी दुआ। इस चर्च के हर रुकन का यह फर्ज है भई वो हर रोज़ ये दुआ करे, तेरी बादशाही आवे, इलाही सच्चाई, हयाती ते प्यार दी सल्तनत मेरे अंदर कायम होवे ते सारे पाप मैथों निकल जान ते तेरा कलाम सारे इंसानां दे प्यार नूं वधावे ते उन्हां उत्ते हुकूमत करे। मकसदां ते कम्मां दा एक असूल। ना कोई मुखालफत ते ना कोई जाती ताल्लुक मादरी चर्च दे किसी रुकन दे मकसदां या कम्मां उत्ते असर करने चाहिए। साइंस विच बस इलाही प्यार ही हुकूमत करदा है ते एक मसीह साइंसदान पाप नूं रद्द करदियां होए सुच्ची भराबंदी, खैरात पसंदी ते माफ़ी नाल प्यार दियां मिठियां सच्चाइयां दा परछावां बनदा है। इस चर्च दे सारे रुकनां नूं सारे पापां तो, गलत तरह दियां पेशनगोइयां, मुनसफियां, मुज़ामतां, सलावां, गलत असरां नूं लैण ते गलत असर देण तो आज़ाद रहण लई हर रोज़ ख्याल रखना चाहिए है ते दुआ करनी चाहिए है। फर्ज लई चुस्ती। इस चर्च के हर रुकन का यह फर्ज है भई वो हर रोज़ जारहाना ज़हनी सलावां के खिलाफ अपने आप नूं तैयार रखे ते रब, अपने कायद ते इंसानां लई अपने फर्जां नूं ना कदी भुल्ले ते ना कदी नज़रअंदाज करे। ਉਹਦੇ ਕੰਮਾਂ ਦੇ ਰਾਹੀਂ ਉਹਦਾ इंसाफ होवेगा, वो बेकसूर या कसूरवार होवेगा।